जरम के जी बंद नंबर 296 डॉक्टर साहब जी। सत जरम के हमी फकीर जोगी नई नाल जहान दे शेर मियाँ। सत जरम ਦਾ ਮਤਲਬ ਹੋ ਸਕਦਾ ਹੈ ਕਿ ਅਸੀਂ 7 ਜਨਮਾਂ ਤੋਂ ਫਕੀਰ ਪੈਦਾ ਹੋ ਰਹੇ ਹਾਂ। 7 ਜਨਮ ਦਾ ਮਤਲਬ ਇਹ ਵੀ ਹੋ ਸਕਦਾ ਕਿ 7 ਨਸਲਾਂ ਤੋਂ ਵੀ ਅਸੀਂ ਫਕੀਰ ਹੀ ਹੈ। 7 ਜਰਮ ਕੇ ਹਮੀ ਫਕੀਰ ਜੋਗੀ ਨਹੀਂ ਨਾਲ ਜਹਾਨ ਦੇ ਸੀਰ ਮੀਆਂ। ਸੀਰ ਦਾ ਮਤਲਬ ਹੈ ਵਾਸਤਾ, ਕੋਈ ਲੈਣਾ ਦੇਣਾ ਨਹੀਂ ਹੈ। ਅਸਾਂ ਸਹਿਲੀਆਂ ਖੱਪਰਾਂ ਨਾਲ ਵਰਤਨ ਭੀਖ ਖਾ ਕੇ ਹੋਮਣਾ ਵਹੀਰ ਮੀਆਂ। ਅਸੀਂ ਸਹਿਲੀਆਂ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ। ਤੇ ਖੱਪਰਾਂ ਜਿਹਦੇ ਵਿੱਚ ਮੰਗਿਆ ਉਹ ਮੰਗੀ ਹੋਈ ਸ਼ੈ ਪਾਈ ਜਾਂਦੀ ਹੈ। ਨਾਲ ਵਰਤਨ ਭੀਖ ਖਾ ਕੇ ਯਾਨੀ ਭੀਖ ਖਾ ਕੇ ਯਾਨੀ ਬੈਗਿੰਗ ਖਾ ਕੇ ਹੋਣਾ ਵਹੀਰ ਮੀਆਂ। ਵਹੀਰ ਜਿਹੜੀ ਆ ਉਹ ਆਮ ਤੌਰ ਦੇ ਉੱਤੇ ਲਫ਼ਜ਼ ਹੈਗਾ ਜਿਹੜੇ ਸਰਕਾਰੀ ਰਾਸ਼ਨ ਤੇ ਪਲਦੇ ਨੇ ਉਹਨਾਂ ਨੂੰ ਵਹੀਰ ਕਹਿੰਦੇ ਨੇ। ਭਲਾ ਜਾਣ ਜੱਟਾ ਕਹੇ ਚਾਕ ਸਾਨੂੰ ਅਸੀਂ ਫਕਰ ਹੈ ਜ਼ਾਰਾ ਪੀਰ ਮੀਆਂ। ਤੂੰ ਚੰਗਾ ਭਲਾ ਜਾਣਦਿਆਂ ਬੁੱਝਦਿਆਂ ਵੀ ਸਾਨੂੰ ਜੱਟ ਤੇ ਚਾਕ ਕਹਿ ਰਿਹਾ ਹੈ, ਜਦੋਂ ਕਿ ਅਸੀਂ ਤੇ ਬੜੇ ਜ਼ਾਰਾ ਤੌਰ ਦੇ ਉੱਤੇ ਪੀਰ ਹੈਗੇ ਹਾਂ। ਨਾਉ ਮਹਿਰੀਆਂ ਦੇ ਲਿਆਂ ਡਰਨ ਆਵੇ ਰਾਂਝਾ ਕੌਣ ਤੇ ਕਿਹੜੀ ਹੀਰ ਮੀਆਂ। ਇਹ ਰਾਂਝਾ ਇਹ ਕਹਿ ਰਿਹਾ ਨਾ ਉਹਨੂੰ ਅਯਾਲ ਨੂੰ ਕਿ ਐਵੇਂ ਮਹਿਰੀਆਂ ਦੇ ਮਤਲਬ ਔਰ ਜਿਹੜੀਆਂ ਮਹਿਰਾਂ ਦੀਆਂ ਬੀਵੀਆਂ ਨੇ ਜਾਂ ਮਹਿਰਾਂ ਦੀਆਂ ਕੁੜੀਆਂ ਨੇ ਜਿਹੜੀਆਂ ਉਹਨਾਂ ਦੇ ਨਾਂ ਸਾਡੇ ਨਾਂ ਨਾਲ ਤੂੰ ਲਾਉਣਾ ਹੈ। ਮੈਨੂੰ ਕੀ ਪਤਾ ਹੀਰ ਕਿਹੜੀ ਹੈ ਤੇ ਰਾਂਝਾ ਕਿਹੜਾ ਹੈ। ਜਤੀ ਸਤੀ ਹੱਠੀ ਤਪੀ ਨਾਥ ਪੂਰੇ। ਅਸੀਂ ਜਤੀ ਸਤੀ ਹੈ। ਹੱਟੀ ਦਾ ਮਤਲਬ ਹੈ ਡਿਟਰਮਿਨਡ ਹੈ। ਤਪੀ ਨਾਥ ਪੂਰੀ ਤਰ੍ਹਾਂ ਅਸੀਂ ਪੂਰੀ ਤਰ੍ਹਾਂ ਦੇ ਅਸੀਂ ਨਾਥ ਹੈ ਮਤਲਬ ਜੋਗੀ ਹੈ। ਹੱਠੀ ਹੱਠ ਦਾ ਪੂਰਾ ਆਪਣੇ ਇਰਾਦੇ ਦਾ ਪੱਕਾ। ਸਤ ਜਨਮ ਕੇ ਗੋਹਰ ਗੰਭੀਰ ਮੀਆਂ। ਗੌਹਰ ਦਾ ਮਤਲਬ ਹੈ ਬਹੁਤ ਡੂੰਘਾ। ਗਹਿਰ ਮਤਲਬ ਹੈ, ਬਲਕਿ ਗੌਰ ਨਹੀਂ ਹੈ, ਗਹਿਰ ਹੈ। ਗਹਿਰ ਮਤਲਬ ਗਹਿਰੀ ਗਹਿਰਾਈ। ਗੰਭੀਰ ਜਿਹੜਾ ਬਹੁਤ ਕੀ ਕਹਿੰਦੇ ਨੇ ਸੀਰੀਅਸ ਹੋਵੇ। ਜੱਟ ਚਾਕ ਬਣਾਉਣਾ ਹੈ ਜੋਗੀਆਂ ਨੂੰ ਇਹੀ ਜੀਵ ਆਵੇ ਸੱਟੂ ਚੀਰ ਮੀਆਂ। ਜਿਵੇਂ ਤੂੰ ਜੋਗੀਆਂ ਨੂੰ ਜੱਟ ਤੇ ਜੱਟਾਂ ਦੇ ਨੌਕਰ ਬਣਾ ਰਿਹਾ, ਦਿਲ ਚਾਹੁੰਦਾ ਤੈਨੂੰ ਚੀਰ ਪਾੜ ਕਰ ਦਿਆਂ। ਥਰ ਥਰਾ ਕੰਬੇ ਗੁੱਸੇ ਨਾਲ ਜੋਗੀ ਅੱਖੀਂ ਰੋ ਪਲਟਿਆ ਨੀਰ ਮੀਆਂ। ਆਪਣਾ ਜਿਹੜਾ ਜੋਗੀ ਹੈ ਉਹ ਥਰ ਕੰਬ ਰਿਹਾ ਹੈ। ਯਾਨੀ ਖੋ ਤੇ ਬੇਸਿਕਲੀ ਡਰਾਮਾ ਹੀ ਰਿਹਾ ਨਾ। ਗੁੱਸੇ ਨਾਲ ਜੋਗੀ ਅੱਖੀਂ ਰੋ ਪਲਟਿਆ ਨੀਰ ਮੀਆਂ। ਤੇ ਅੱਖਾਂ ਦੇ ਵਿੱਚੋਂ ਪਾਣੀ ਅਥਰੂ ਵਗਣ ਲੱਗ ਪਏ। ਹੱਥ ਜੋੜ ਅਯਾਲ ਨੇ ਪੈਰ ਪਕੜੇ
ਜੋਗੀ ਬਖਸ਼ ਲੈ ਐ ਤਕਸੀਰ ਮੀਆਂ, ਤੇ ਅਯਾਲੀ ਜਿਹੜਾ ਸੀਗਾ ਉਹਨੇ ਪੈਰ ਫੜ ਕੇ ਕਿਹਾ ਕਿ ਮੇਰੀ ਗਲਤੀ ਮਾਫ ਕਰ ਦੇ, ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ, ਭੁੱਲ ਗਿਆ ਚੇਲਾ ਬਖਸ਼ ਪੀਰ ਮੀਆਂ। ਇਹ ਤੇ ਸਾਫ਼ ਹੀ ਹੈ, ਤੁਸੀਂ ਤੇ ਸਮੁੰਦਰੋਂ ਪਾਰ ਵਾਲੇ ਹੋ ਤੇ ਮੈਂ ਤੁਹਾਡਾ ਚੇਲਾ ਹੈ, ਮੈਨੂੰ ਪੀਰ ਜੀ ਬਖਸ਼ ਦਿਓ। ਬਾਰਿਸ਼ਾਹ ਦਾ ਅਰਜ਼ ਜਨਾਬ ਅੰਦਰ, ਸੁਣ ਹੋਣਾ ਹੈ ਦਿਲਗੀਰ ਮੀਆਂ। ਅੱਛਾ ਜੀ, ਅਗਲਾ ਬੰਦ। ਅੱਛਾ, ਹੁਣ ਇਹ ਅਜੀਬੋ ਗਰੀਬ ਗੱਲ ਹੈ ਇਹ ਕਹਾਣੀ ਦੀ। ਇਸ ਦਾਖਲੀ 2-3 ਲਾਈਨਾਂ 'ਚ ਲੱਗਦਾ ਹੈ ਕਿ ਜਿਵੇਂ ਅਯਾਲੀ ਜਿਹੜਾ ਹੈ ਉਹ ਮੰਨ ਗਿਆ ਹੈ ਉਹਨੂੰ ਪੀਰ, ਤੇ ਉਹਦੇ ਕੋਲੋਂ ਮਾਫੀ ਵੀ ਮੰਗ ਲਈ ਹੈ, ਤੇ ਲੇਕਿਨ ਲੱਗਦਾ ਹੈ ਕਿ ਉਹ ਵੀ ਜਿਹੜਾ ਹੈ ਉਹ ਜੁਗਤ ਕਰ ਰਿਹਾ ਹੈ ਪਾਲੀ। ਅਯਾਲ ਜਿਹੜਾ ਹੈ ਉਹ ਇਹ ਗੱਲ ਵੀ ਜੁਗਤ ਵਿੱਚ ਕਹਿ ਰਿਹਾ ਹੈ, ਮਤਲਬ ਮਜ਼ਾਕ ਦੇ ਤੌਰ ਤੇ ਕਹਿ ਰਿਹਾ ਹੈ, ਉਹ ਦਿਲੋਂ ਨਹੀਂ ਮੰਨ ਰਿਹਾ, ਕਿਉਂਕਿ ਅਗਲੇ ਜਿਹੜੇ ਬੰਦ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹਨੂੰ ਮੰਨਦਾ ਕੋਈ ਨਹੀਂ ਹੈ। ਮੈਨੂੰ ਲੱਗਦਾ ਡਾਕਟਰ ਸਾਹਿਬ, ਮੈਨੂੰ ਲੱਗਦਾ ਕਿ ਉਹ ਸਰਕਾਸਟਿਕ ਹੈ, ਉਹ ਸਰਕਾਸਟਿਕ ਹੈ ਉਹ। ਹਾਂਜੀ, ਸਰਕਾਸਟਿਕ। ਡਾਕਟਰ ਇੱਕ ਹੋਰ ਪੁਆਇੰਟ ਕਨਫਰਮ ਕਰਨਾ ਹੈ ਤੁਹਾਡੇ ਕੋਲੋਂ, ਬਾਕੀ ਸ਼ੇਅਰ ਵੀ ਕਰਨਾ ਸੀ। ਅਯਾਲੀ ਦਾ ਕਰੈਕਟਰ ਸਿਰਫ ਵਾਰਿਸ ਸ਼ਾਹ ਨੇ ਇੰਟਰੋਡਿਊਸ ਕਰਾਇਆ, ਬਾਕੀਆਂ ਚ ਨਹੀਂ ਸੀਗਾ ਪਿਛਲੇ ਹੀਰਾ ਚ, ਕਰੈਕਟ? ਹਾਂਜੀ ਹਾਂਜੀ ਹਾਂਜੀ, ਅਯਾਲੀ ਦਾ ਡਾਕਟਰ ਸਾਹਿਬ ਇਹਦਾ ਹੋਰ ਕਿਸੇ ਦੇ ਵਿੱਚ ਨਹੀਂ ਹੈਗਾ। ਡਾਕਟਰ ਸਾਹਿਬ ਇਹਦੀ ਲੌਜਿਕ ਕੀ ਸੀ ਵਾਰਿਸ ਸ਼ਾਹ ਦੇ ਇਹਦੀ ਬੁਨਤ ਦੇ ਵਿੱਚ ਉਹਨੂੰ ਲਿਆਣਾ? ਇਹਦਾ ਇੱਥੇ ਕੀ ਜਗ੍ਹਾ ਬਣਦੀ, ਕੀ ਸਿਗਨੀਫੀਕੈਂਸ ਇੱਥੇ ਹੋ ਸਕਦੀ ਤੁਹਾਡੇ ਖਿਆਲ ਚ? ਜਿਹੜਾ ਉਥੋਂ ਦਾ ਟਾਈਮ ਸੀਗਾ ਉਹਦਾ ਸਪੋਕਸਪਰਸਨ ਇਹੀ ਹੈ ਨਾ, ਕਿ ਜਿਹੜਾ ਉਦੋਂ ਦਾ ਪ੍ਰਚਲਿਤ ਜਿਹੜਾ ਸੀਗਾ ਸੋਚ, ਉਹ ਜੋ ਲੋਕ ਸੋਚਦੇ ਨੇ ਉਹਦਾ ਮਾਊਥ ਪੀਸ ਹੀ ਹੈ ਨਾ ਅਯਾਲੀ। ਇੱਕ ਤੇ ਇਹ ਹੈ, ਤੇ ਦੂਜਾ ਇਹ ਵੀ ਹੈਗਾ ਕਿ ਜਿਹੜਾ ਅਯਾਲੀ ਹੈ ਉਹ ਇਸ ਗੱਲ ਦੀ ਵੀ ਅਲਾਮਤ ਹੈ ਕਿ ਮਾੜੇ ਨੂੰ ਮਾੜਾ ਬੰਦਾ ਪਛਾਣ ਲੈਂਦਾ ਹੈ। ਔਰ ਸਪੋਰਟ ਵੀ ਕਰਦਾ। ਔਰ ਉਹੀ ਗੱਲ ਹੈ ਨਾ ਸਰ ਜੀ, ਕਿ ਆਵਾਮ ਨੂੰ ਰਿਪਰੈਜ਼ੈਂਟ ਕਰ ਰਿਹਾ ਨਾ, ਜਿਹੜੇ ਬਾਕੀ ਦੇ ਡਾਊਨ ਟਰੋਡਨ ਲੋਕ ਨੇ ਉਹਨਾਂ ਦੀ ਆਵਾਜ਼ ਇਹੀ ਹੈ ਨਾ। ਆਹੋ, ਮਤਲਬ ਉਹ ਅਯਾਲੀ ਜਿਹੜਾ ਬੇਸਿਕਲੀ ਤੇ ਉਹਨੂੰ ਇਹ ਕਹਿ ਰਿਹਾ ਕਿ ਯਾਰ ਤੂੰ ਸਾਡੇ ਨਾਲ ਦਾ, ਸਾਡੇ ਘਰੇ ਬੰਦਾ ਹੈ, ਸਾਡੇ ਐਵੇਂ ਜੋਗੀ ਬਣਿਆ ਫਿਰਨਾ ਹੈ, ਜੋ ਸਾਡੇ ਨਾਲ ਹੋ ਰਿਹਾ ਉਹੀ ਤੇਰੇ ਨਾਲ ਹੋ ਰਿਹਾ। ਅੱਛਾ, ਬੱਤੇ ਬੇਲਿਆਂ ਵਿੱਚ ਇੱਕ ਸੈਕਿੰਡ ਜੀ, ਜਿਹੜਾ ਇਹ 7 ਜਨਮ ਹੈ ਸਰ ਜੀ, ਇਹਦਾ ਕੋਈ ਸਿਗਨੀਫਿਕੈਂਸ ਹੈਗਾ? ਕਿਉਂਕਿ ਮੈਨੂੰ ਪਤਾ ਨਹੀਂ ਕੀ ਹੈ ਇੰਡੀਅਨ ਮਾਈਥੋਲੋਜੀ ਵਿੱਚ ਵੀ, ਕਿ ਜੇ ਤੁਹਾਡਾ ਇੱਕ ਬੰਦੇ ਨਾਲ ਵਿਆਹ ਹੋ ਜਾਂਦਾ ਹੈ ਤੇ ਉਹ ਤੁਸੀਂ 7 ਜਨਮਾਂ ਨਾਲ ਉਹਦੇ ਨਾਲ ਬੱਝੇ ਜਾਂਦੇ ਹੋ। ਇਹ 7 ਜਨਮ ਦਾ ਕੀ ਰੌਲਾ? ਇਹ 7 ਜਨਮ ਕਿਉਂ ਨੇ? ਇਹ ਜਿਹੜੇ 2-3 ਫਿਗਰਸ ਨੇ ਨਾ, 5 ਤੇ 7, ਇਹਨਾਂ ਦੀ ਬੜੀ ਮਿਥਿਕਲ ਯੂਜ਼ ਹੈਗਾ ਹੈ। ਇਹ ਹੋ ਸਕਦਾ ਕਿ 7 ਜਨਮਾਂ ਦੇ ਵਿੱਚ ਬੰਦਾ ਜਿਹੜਾ ਹੈ ਉਹ ਐਮੈਂਸੀਪੇਟ ਹੋ ਸਕਦਾ ਹੈ। ਇਹ ਡਾਕਟਰ ਸਾਹਿਬ ਇਸਲਾਮ ਦੇ ਵਿੱਚ 7 ਅਸਮਾਨਾਂ ਜ਼ਿਕਰ ਹੈ, 7 ਅਸਮਾਨ ਨੇ, ਇਹ ਬੜਾ ਮਿਥਿਕਲ ਜਿਹਾ ਫਿਗਰ ਹੈ। ਆਪਣਾ ਇਸਲਾਮ ਦੇ ਵਿੱਚ ਵੀ 7 ਅਸਮਾਨ ਨੇ। 7 ਅਸਮਾਨ ਵੀ ਥੇ ਡਾਕਟਰ ਸਾਹਿਬ, ਤੇ 7 ਲੈਵਲਸ ਆਫ ਹੈਲ ਵੀ ਥੇ। ਬਿਲਕੁਲ, ਹਾਂਜੀ, ਦੋਜ਼ਖ ਦੇ ਵੀ 7 ਹਿੱਸੇ ਨੇ। ਹਾਂ, ਇਹ ਡਾਕਟਰ ਸਾਹਿਬ ਕੋਈ ਪੁਰਾਣੀ ਮਿਥੋਲੋਜੀ ਚੱਲਦੀ ਪਈ ਹੈ ਤੇ ਬਾਅਦ ਚੋਂ ਇਨਕਾਰਪੋਰੇਟ ਹੋ ਗਈ, ਜੋ ਲੋਕਾਂ ਨੇ ਮੈਚਿਓਰਿਟੀ ਕੀਤੀ ਰਿਲੀਜਨ ਵੱਲ। ਮਤਲਬ ਕਿ ਉਹ ਸਾਰੀਆਂ ਜਿਹੜੀਆਂ ਪੁਰਾਣੀਆਂ ਰਿਲੀਜਨਸ ਨੇ ਉਹਦੇ ਵਿੱਚ 7 ਆਈ ਜਾਂਦਾ। ਉਹ ਜਿਹੜਾ ਮੈਨੂੰ ਇੰਨਾ ਪਤਾ ਕਿ ਜਦ ਜਿਹੜੇ ਹਿੰਦੂਆਂ ਦੀ ਸ਼ਾਦੀ ਹੁੰਦੀ ਹੈ ਉਹ ਤਾਂ ਹਮੇਸ਼ਾ ਕਹਿੰਦੇ ਨੇ ਕਿ ਹੁਣ ਅੱਜ ਦੇ ਬਾਅਦ ਇਹ ਮਤਲਬ ਤੁਸੀਂ 7 ਜਨਮਾਂ 'ਚ ਇੱਕ ਦੂਜੇ ਨਾਲ ਇਕੱਠੇ ਹੋਣਾ।
ਲਈ ਇਸ ਸਭ ਜਨਮਾਂ ਲਈ ਹਾਂ ਇਹ ਸਜ਼ਾ ਨਹੀਂ ਮੁੱਕਦੀ। सजा या फिर इनाम, जो मर्जी आखो। अच्छा जी, अगे भत्ते बेलियां विच लै जाए जट्टी, पींगा पींग दी नाल प्यारियां प्यारियां दे। हीर ਜਿਹੜੀ ਹੈ ਉਹ ਬੇਲੇ ਦੇ ਵਿੱਚ ਜੰਗਲ 'ਚ ਤੇਰੇ ਲਈ ਪੱਤਾ ਲੈ ਕੇ ਜਾਂਦੀ ਸੀ ਤੇ ਆਪਣੇ ਸਹੇਲੀਆਂ ਦੇ ਨਾਲ ਪੀਂਘਾਂ ਝੂਟਦੀ ਸੀ। ਇਹ ਪ੍ਰੇਮ ਪਿਆਲੜਾ ਝੁਕੀ ਹੋਈ, ਇਹ ਪ੍ਰੇਮ ਪਿਆਲੜਾ ਝੁਕੀ ਹੋਈ ਨੈਣ ਮਸਤ ਸਨ ਵਿੱਚ ਕੁਮਾਰੀਆਂ ਦੇ। ਤੂੰ ਐਸਾ ਪ੍ਰੇਮ ਦਾ ਜਾਨੀ ਇਸ਼ਕ ਦਾ ਪਿਆਲਾ ਉਹਨੂੰ ਪਿਆਇਆ ਨਾ, ਉਹਦੇ ਵਿੱਚ ਹੀ ਉਹ ਮਸਤ ਕੁਮਾਰ ਰਹਿੰਦੀ ਸੀ। ਵਾਹੇ ਵਾਹੇ ਵੰਝਲੀ ਤੇ ਫਿਰੇ ਮਗਰ ਲੱਗੀ, ਹਾਂਜ ਘਿਣ ਕੇ ਨਾਲ ਕੁਆਰੀਆਂ ਦੇ। ਤੂੰ ਵੰਝਲੀ ਵਜਾਉਂਦਾ ਸਾਂ ਤੇ ਉਹ ਤੇਰੇ ਪਿੱਛੇ ਪਿੱਛੇ ਲੱਗੀ ਸੀ। ਹਾਂਜ ਦਾ ਮਤਲਬ ਹੁੰਦਾ ਗਰੁੱਪ। ਦੱਸੋ ਫੌਜਾਂ ਦੀ ਪਲਟੂਨ मतलब बहुत सारे टोली टोली इज्जड़ डॉक्टर साहब, इज्जड़ टोली 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 या इज्जड़। ਜਦੋਂ ਵਿਆਹ ਹੋਇਆ ਤਦੋਂ ਵੇਰ ਬੈਠੀ, ਡੋਲੀ ਚਾੜਿਆ ਨੇ ਨਾਲ ਖਾਰੀਆਂ ਦੇ। ਜਦੋਂ ਉਹਦਾ ਵਿਆਹ ਹੋਇਆ ਤੇ ਉਹ ਵੇਰ ਬੈਠੀ, ਯਾਨੀ ਮਤਲਬ ਸ਼ੀ ਰਿਬੈਲਡ, ਤੇ ਫਿਰ ਉਹਨੂੰ ਬੜਾ ਹੀ ਮੁਸ਼ਕਲਾਂ ਦੇ ਨਾਲ ਉਹਨਾਂ ਨੇ ਡੋਲੀ ਚਾੜਿਆ ਸੀ। ਸਰ ਖੁਆਰੀਆਂ ਕੇ ਖੱਜਲ ਕਰਕੇ ਨਹੀਂ ਹੁੰਦਾ ਕਿ ਖੁਆਰ ਕਰਕੇ ਖੁਆਰੀਆਂ ਸਾਡੇ ਲਿਖਿਆ ਹੋਇਆ ਨਾਲ ਖੁਆਰੀਆਂ ਦੇ। ਆ ਤਾਂ ਖੁਆਰੀਆਂ ਖੱਜਲ ਹੋਣਾ, ਖੱਜਲ ਖੁਆਰੀ ਹੁੰਦੀ ਹੈ ਨਾ। ਹਾਂਜੀ ਹਾਂਜੀ, ਇੱਕ ਹੀ ਲਫ਼ਜ਼ ਹੈ ਨਾ। ਧਾਰਾਂ ਖਾਂਗੜਾਂ ਦੀਆਂ ਝੋਕਾਂ ਹਾਣੀਆਂ ਦੀਆਂ, ਮਜ਼ੇ ਖੂਬਾਂ ਦੇ ਘੋਲ ਕੁਵਾਰੀਆਂ ਦੇ। ਮਤਲਬ ਮੱਝਾਂ ਦੀਆਂ ਧਾਰਾਂ ਤੇ ਯਾਰਾਂ ਬੇਲੀਆਂ ਦੀਆਂ ਇਕੱਠ ਤੇ ਮਜ਼ੇ ਖੂਬਾਂ ਦੇ ਘੋਲ ਕੁਆਰੀਆਂ ਦੇ। ਤੇ ਜਿਹੜੇ ਕੁਆਰੀਆਂ ਨੇ ਉਹਨਾਂ ਦੇ ਜਿਹੜੀ ਗਲਾਵਟ ਹੈ ਉਹਦੇ ਨਾਲ। ਮੋਸਾਂ ਲੌਂਗੜਾਂ ਦੀਆਂ ਲਾਡ ਨੱਡੀਆਂ ਦੇ, ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇ। ਮੋਸਾਂ ਲੌਂਗੜਾਂ ਦੀਆਂ, ਅੱਛਾ ਮੰਦਰ ਦੀ ਦੇਵੀਆਂ ਦੇ ਖਿਦਮਤਗਾਰ ਜਵਾਨ ਮੁੰਡੇ ਜਿਹੜੇ ਨੇ, ਜਵਾਨ ਮੁੰਡੇ ਜ਼ਨਾਨੀਆਂ ਦਾ ਮੇਲ ਮਿਲਾਪ, ਇਹ ਮੋਸਾਂ ਦੀਆਂ। ਸਾਡੇ ਸਰ ਜੀ ਲਿਖਿਆ ਜੇ ਮਸਾਂ ਨੀਂਗਰਾਂ ਦੀਆਂ ਲਾਡ ਨੱਡੀਆਂ ਦੇ। ਨੀਂਗਰ ਚੰਦ ਜਿੱਦਾਂ ਹੁੰਦੇ ਨੇ ਨਾ, ਜਿਹੜੇ ਲਾੜੇ ਹੁੰਦੇ ਨੇ, ਨੀਂਗਰ ਨੀਂਗਰ ਤੇ ਜਿੱਦਾਂ ਕਹਿੰਦੇ ਨੇ ਨੀਂਗਰ ਚੰਦ ਆਇਆ। ਤੇ ਮਸਾਂ ਮਤਲਬ ਕਿ ਮੁੱਛ ਫੁੱਟੇ ਜਿਹੜੇ ਤੁਸੀਂ ਕਹਿੰਦੇ ਹੁੰਦੇ ਹੋ ਜਵਾਨ ਮੁੰਡੇ, ਤੇ ਨੱਡੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਲਾਡ। ਇੱਥੇ ਮੋਸਾਂ ਲੌਂਗੜਾਂ ਦੀਆਂ ਲਾਡ ਨੱਡੀਆਂ ਦੇ, ਇਸ਼ਕ ਕੁਵਾਰੀਆਂ ਦੇ ਮਜ਼ੇ ਯਾਰੀਆਂ ਦੇ। ਜੱਟੀ ਵਿਆਹ ਦਿੱਤੀ ਰਿਓ ਨੱਡੜਾ ਤੂੰ, ਸੁੰਝੇ ਸਖਣੇ ਤੌਂਕ ਬਟਾਰੀਆਂ ਦੇ। ਅਗਲਿਆਂ ਨੇ ਜੱਟੀ ਨੂੰ ਵਿਆਹ ਦਿੱਤਾ ਤੇ ਤੂੰ ਆਪਣਾ ਕੁਆਰੇ ਦਾ ਕੁਆਰਾ ਹੀ ਰਹਿ ਗਿਆ। ਤੇ ਤੇਰੀ ਜਿਹੜੀ ਪਟਾਰੀ ਸੀ ਨਾ, ਉਹਦੇ ਵਿਚਾਰੀ ਸੁੰਝੀ ਰਹਿ ਗਈ, ਉਹ ਚ ਕੁਛ ਨਹੀਂ ਪਿਆ। ਖੇਡਣ ਵਾਲੀਆਂ ਸਵਰੇ ਬਨ ਖੜੀਆਂ, ਰੁਲਣ ਛਮਕਾਂ ਹੇਠ ਬੁਖਾਰੀਆਂ ਦੇ। ਖੇਡਣ ਵਾਲੀਆਂ ਸਵਰੇ ਬਨ ਖੜੀਆਂ, ਜਿਹੜੀਆਂ ਖੇਡਾਂ ਖੇਡਦੀਆਂ ਸਨ ਨਾ ਅਗਲਿਆਂ ਨੇ,
ਉਹਨਾਂ ਨੂੰ ਬੰਨ ਕੇ ਤੇ ਸਹੁਰਿਆਂ ਦੇ ਭੇਜ ਦਿੱਤਾ ਤੇ ਆਪਣਾ ਕੀ ਹੈ ਜੀ ਕੀ ਹੈ ਜੀ? ਰੁਲਣ ਛਮਕਾਂ ਹੇਠ ਬੁਖਾਰੀਆਂ ਦੇ, ਰੁਲਣ ਹਾਂਜੀ। ਛਮਕਾਂ। ਅੱਛਾ, ਰੁਲਣ ਛਮਕਾਂ ਹੇਠ ਬੁਖਾਰੀਆਂ ਦੇ। ਅੱਛਾ, ਜਿਹੜੀ ਹੁੰਦੀ ਹੈ ਨਾ ਕਣਕ ਦਾ, ਜਿਹੜੀ ਭੜੋਲਾ ਬਣਾਇਆ ਜਾਂਦਾ ਹੈ, ਤੁਹਾਨੂੰ ਭੜੋਲੇ ਦਾ ਤਾਂ ਪਤਾ ਹੈ ਨਾ? ਹਾਂਜੀ ਜੀ ਜੀ ਡਾਕਟਰ ਡਾਕਟਰ ਸਾਹਿਬ। ਸਾਇਲੋ ਉਹਦੇ ਥੱਲੇ ਜਿਹੜੀਆਂ ਨਾ ਉਹ ਦਰਖਤਾਂ ਦੀਆਂ ਛਮਕਾਂ ਰੱਖੀਆਂ ਜਾਂਦੀਆਂ ਨੇ। ਬੁੱਢਾ ਹੋਈ ਕਿ ਚੋਰ ਮਸੀਤ ਵੜਦਾ, ਰਲ ਫਿਰਦਾ ਹੈ ਨਾਲ ਮਦਾਰੀਆਂ ਦੇ। ਤੇ ਚੋਰ ਜਿਹੜਾ ਹੈ ਨਾ, ਉਹ ਬੁੱਢਾ ਹੋ ਕੇ ਜਾਂ ਤੇ ਮਸੀਤੇ ਜਾ ਬਹਿੰਦਾ ਹੈ ਤੇ ਜਾਂ ਮਦਾਰੀਆਂ ਨਾਲ ਰਲ ਜਾਂਦਾ ਹੈ। ਗੁੰਡੀ ਰੰਨ ਬੁੱਢੀ ਹੋਏ ਬਣੇ ਹਾਜਣ। ਗੁੰਡੀ ਜਿਹੜੀ ਰੰਨ ਹੈ, ਔਰਤ ਹੈ, ਉਹ ਜਦੋਂ ਪਿਛਲੀ ਉਹਦੀ ਉਮਰ ਆ ਜਾਂਦੀ ਹੈ ਤੇ ਫਿਰ ਉਹ ਬੜੀ ਆਪਣੇ ਆਪ ਨੂੰ ਪਿਓਰਟਨ, ਹਾਜਣ ਮਤਲਬ ਪਿਓਰਟਨ ਸਾਬਤ ਕਰਦੀ ਹੈ। बहुत जालिम लफ्ज इस्तेमाल करता बारिश। ਹਾਂ, ਬੀਬੀ ਪਾਕ ਦਾ ਬਣ ਤੇਰੇ ਜਾਂਦੀ। ਮੋਰ ਛਰ ਗਿਰਦ ਪਿਆਰਿਆਂ ਦੇ। ਤੇ ਉਹ ਜਿਵੇਂ ਤੁਹਾਨੂੰ ਤਾਂ ਪਤਾ ਹੀ ਹੈ ਨਾ, ਮੋਰ ਛਰ ਦੇ ਨਾਲ ਜਿਹੜਾ ਗ੍ਰੰਥ ਸਾਹਿਬ ਨੂੰ झल मार देने। ਛਾਲ ਮਾਰਦੇ ਨੇ। ਪਰਾਂ ਜਾ ਜੱਟਾ ਮਾਰ ਸੁੱਟਣੀ ਗੇ, ਨਹੀਂ ਛੁਪਦੇ ਯਾਰ ਕੁਆਰੀਆਂ ਦੇ। ਕਾਰੀਗਰੀ ਮੌਕੂਫ ਕਰ ਮੀਆਂ ਵਾਰਸ, ਤੈਥੇ ਵੱਲ ਹੈ ਪਾਵਣੇ ਛਾਰੀਆਂ ਦੇ। ਇਹ ਜਿਹੜੀ ਚਲਾਕੀ ਹੈ ਨਾ, ਇਹਨੂੰ ਮੌਕੂਫ ਕਰ, ਇਹਨੂੰ ਖਤਮ ਕਰ ਦੇ। ਕਾਰੀਗਰੀ ਮੌਕੂਫ ਕਰ ਮੀਆਂ ਵਾਰਸ, ਤੈਥੇ ਵੱਲ ਹੈ ਪਾਵਣੇ ਛਾਰੀਆਂ ਦੇ। ਛਾਰੀ ਦਾ ਮਤਲਬ ਹੁੰਦਾ ਹੈ ਕਿ ਸਵਾਹ ਪਾਣੀ ਵਿੱਚ ਰਲਾ ਕੇ ਕਠਾਲੀ ਦੇ ਅੰਦਰਲੇ ਪਾਸੇ ਲਾਈ ਜਾਂਦੀ ਹੈ। ਇਹ ਸੋਨੇ ਚਾਂਦੀ ਨੂੰ ਅਸਲੀ ਬਣਾਉਣ ਵਿੱਚ ਵੀ ਵਰਤੀ ਜਾਂਦੀ ਹੈ। ਫਿਰ ਸਮਝਾਓ ਸਰ। ਜਿਹੜੀ ਛਾਰੀਆਂ ਨੇ ਨਾ, ਇਹ ਸਵਾਹ ਤੇ ਨੂੰ ਪਾਣੀ 'ਚ ਮਿਲਾ ਕੇ ਨਾ ਤੇ ਕੁੱਟੀ ਜਾਂਦੀ ਹੈ। ਤੇ ਫਿਰ ਉਹਨੂੰ, ਤੁਹਾਨੂੰ ਪਤਾ ਨਾ, ਸੋਨੇ ਨੂੰ ਚਾਂਦੀ ਨੂੰ ਸੋਨਾ ਬਣਾਉਣ ਦੇ ਬੜੇ ਨੁਸਖੇ ਨੇ। ਹੈ नहीं, ये पता नहीं ਇਹ ਨਹੀਂ ਸੀ ਪਤਾ ਸਰ। ਅੱਛਾ, ਇਹ ਹਰ ਪਿੰਡ ਵਿੱਚ ਕੋਈ ਨਾ ਕੋਈ ਐਸਾ ਝੱਲਾ ਹੁੰਦਾ ਹੈ ਜਿਹੜਾ ਕਿ ਸਾਰੀ ਉਮਰ ਇਸ ਗੱਲ ਦੇ ਪਿੱਛੇ ਲੱਗਾ ਰਹਿੰਦਾ ਹੈ ਕਿ ਜਿਹੜਾ ਆਪਣਾ ਚਾਂਦੀ ਤੋਂ ਸੋਨਾ ਬਣਾਇਆ ਜਾ ਸਕਦਾ, ਤੇ ਉਹ ਜਿਵੇਂ ਕੁਸ਼ਤਾ ਨਹੀਂ, ਕੁਸ਼ਤਾ ਮਾਰਦੇ ਜਿਵੇਂ। ਕੁਸ਼ਤਾ ਮਾਰਨ ਦਾ ਤੁਹਾਨੂੰ ਪਤਾ ਹੈ ਨਾ? ਕੁਸ਼ਤਾ ਆਰਸੈਨਿਕ ਹੁੰਦੀ ਹੈ, ਉਹਨੂੰ ਆਕਸੀਡਾਈਜ਼ ਕਰਨ ਲਈ ਹੀਟ ਦੇ ਵਿੱਚ ਫਿਰ ਉਹ ਸਾਰੀ ਰਾਤ ਹੀ ਮੇਰੇ ਕੋਲ ਉਹਨੂੰ ਦੱਬ ਕੇ ਸਵਾਹ ਦੇ ਵਿੱਚ। ਇਹੋ ਹੀ ਅਮਲ ਜਿਹੜਾ ਹੈ, ਇਸ ਤਰ੍ਹਾਂ ਦਾ ਹੀ ਅਮਲ ਜਿਹੜਾ ਹੈ, ਉਹ ਚਾਂਦੀ ਤੋਂ ਸੋਨਾ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਓ ਵਾਹ, ਇਹ ਐਕਸਪੈਰੀਮੈਂਟਲ ਕੋਈ ਰਿਸਰਚ ਦੀ ਗੱਲ ਹੈ ਜੀ। ਇਹ ਡਾਕਟਰ ਸਾਹਿਬ, ਇਹ ਮਿਥ ਪ੍ਰੀ ਗ੍ਰੀਕ ਐਰਾ ਤੋਂ ਆ ਰਹੀ ਹੈ ਕਿ ਤੁਸੀਂ ਇੱਕ ਧਾਤ ਨੂੰ ਦੂਸਰੇ ਧਾਤ 'ਚ ਕਨਵਰਟ ਕਰ ਸਕਦੇ ਹੋ, ਜਿਹਨੂੰ ਅਲਕੈਮਿਸਟ ਤੋਂ ਸ਼ੁਰੂ ਹੋਈ ਸੀ ਜਿਹੜੀ ਸ਼ਾਇਦ। ਜੀ ਉਹ ਜਿਹੜੇ ਹਕੀਮ ਪੁਰਾਣੇ ਪਿੰਡਾਂ 'ਚ ਹੁੰਦੇ ਸੀ, ਉਹਨਾਂ ਨੂੰ ਇਹ ਖਪਤ ਹੁੰਦਾ ਸੀਗਾ ਕਿ ਅਸੀਂ ਸੋਨਾ ਬਣਾਉਣਾ ਹੈ। ਆਹੋ, ਸਾਡਾ ਇੱਕ ਉਰਦੂ ਦਾ ਮਾਸਟਰ ਸੀ ਹਾਈ ਸਕੂਲ ਦੇ ਵਿੱਚ,
ਉਹਨੂੰ ਖਬਤ ਸੀਗਾ, ਉਹਨੇ ਸਾਰੀ ਉਮਰ ਇਸੇ 'ਚ ਹੀ ਲਾਤੀ। ਅੱਛਾ ਜੀ, ਅਗਲਾ ਬੰਦ। ਤੁਸੀਂ ਅਕਲ ਦੇ ਕੋਟ ਅਯਾਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ। ਹੁਣ ਰਾਂਝਾ ਉਹਨੂੰ ਕਹਿੰਦਾ ਕਿ ਤੁਸੀਂ ਜਿਹੜੇ ਅਯਾਲ ਹੋ, ਤੁਸੀਂ ਅਕਲ ਦੇ ਕਿਲੇ ਹੁੰਦੇ ਹੋ। ਇਹ ਹਕੀਮ ਲੁਕਮਾਨ ਹਕੀਮ ਨੇ ਇਹ ਕਾਨੂੰਨ ਦੱਸਿਆ ਹੈ ਕਿ ਜਿਹੜੇ ਅਯਾਲ ਹੁੰਦੇ ਨੇ ਉਹ ਅਕਲ ਦੇ ਕਿਲੇ ਹੁੰਦੇ ਨੇ। ਅੱਛਾ, ਹੁਣ ਅੱਗੇ ਜਿਹੜੀਆਂ ਲਾਈਨਾਂ ਨੇ ਨਾ, ਇਹ ਬੜੀਆਂ ਅਜੀਬੋ ਗਰੀਬ ਨੇ। ਇਹ ਮੈਂ ਪੜ੍ਹ ਦੇਣਾ ਤੇ ਫਿਰ ਮੈਂ ਦੱਸਣਾ ਕਿ ਇਹਨਾਂ ਦਾ ਕੀ ਪੋਸੀਬਲ ਇੰਟਰਪ੍ਰੀਟੇਸ਼ਨ ਇਹਨਾਂ ਦੀ ਕੀ ਹੋ ਸਕਦੀ ਹੈ। ਬਾਜ਼ ਭੋਰ ਬਗਲਾ ਲੋਹਾ ਲੌਂਗ ਕਾਲੂ, ਸ਼ਾਹੀ ਸ਼ੀਣੇ ਨਾਲ ਕਸਤੂਰ ਹੈ ਜੀ। ਲੋਹਾ ਪਸ਼ਮ ਪਸਤਾ ਡੱਬਾ ਮੌਤ ਸੂਰਤ, ਕਾਲੂ ਇਜ਼ਰਾਈਲ ਮਨਜ਼ੂਰ ਹੈ ਜੀ। ਪੰਜੇ ਬਾਜ਼ ਜੈ ਲੱਕ ਵਾਂਗ ਚੀਤੇ, ਪਹੁੰਚਾ ਵੱਜਿਆ ਮਰਗ ਸਭ ਦੂਰ ਹੈ ਜੀ। ਚੱਕ ਸ਼ਿੰਹ ਵਾਂਗੂ ਗੱਜ ਮੀਂਹ ਵਾਂਗੂ, ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ। ਕਿਸੇ ਪਾਸ ਨਾ ਖੁੱਲਣਾ ਭੇਤ ਭਾਈ, ਜੋ ਕੁਝ ਆਖਿਓ ਸਭ ਮਨਜ਼ੂਰ ਹੈ ਜੀ। ਅੱਛਾ ਜੀ, ਇਹ ਹੁਣ ਇਹਦੀ ਜਿਹੜੀ ਰਿਸਰਚ ਬੜੀ ਕੀਤੀ ਇਹਦੇ ਤੇ ਇਹਦੇ ਦੋ ਹੀ ਤਰ੍ਹਾਂ ਇਹਦੀ ਇੰਟਰਪ੍ਰੀਟੇਸ਼ਨ ਕੀਤੀ ਗਈ ਹੈ। ਇੱਕ ਤੇ ਇਹ ਹੈ ਕਿ ਇਹ ਜਿਹੜੇ ਸਾਰੇ ਨੇ ਨਾ, ਇਹ ਬਾਜ਼ ਭੋਰ ਬਗਲਾ ਲੌਂਗ ਕਾਲੂ ਸ਼ਾਹੀ, ਇਹ ਉਹਦੇ ਕੁੱਤੇ ਨੇ, ਅਯਾਲ ਦੇ, ਉਹਦੇ ਕੁੱਤਿਆਂ ਦੇ ਨਾਂ ਨੇ। ਇੱਕ ਤੇ ਦੂਜੀ ਇਹ ਕਿ ਉਹਦੇ ਕੁੱਤਿਆਂ ਦੇ ਨਾਮ ਹੀ ਨੇ, ਤੇ ਜਿਹੜੀਆਂ ਉਹਨਾਂ ਕੁੱਤਿਆਂ ਦੀਆਂ ਸਿਫਤਾਂ ਨੇ ਉਹ ਵੀ ਜਿਹੜੀਆਂ ਅਯਾਲ ਦੀਆਂ ਅੰਦਰ ਜਿਹੜੀ ਸਿਫਤਾਂ ਨੇ ਉਹ ਹੈਗੀਆਂ ਨੇ। ਇਹ ਦੋ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਇਹਦੀ ਜਿਹੜੀ ਹੈ ਉਹ ਮੈਂ ਕਰ ਸਕਿਆ। ਤੇ ਤੁਸੀਂ ਹੁਣ ਅੱਗੇ ਪੜ੍ਹ ਰਹੇ ਹੋ, ਤੁਸੀਂ ਹੁਣ ਕੁਝ ਹੋਰ ਕਰਕੇ ਦੇਖੋ, ਜੇ ਤੁਹਾਨੂੰ ਕੁਝ ਸਮਝ ਆ ਜਾਵੇ। ਕਿਸੇ ਪਾਸ ਨਾ ਖੋਲਣਾ। ਡਾਕਟਰ ਸਾਹਿਬ ਇਹ ਗੱਲ ਕਰਾਂ ਮੈਂ ਇੱਥੇ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਆਜੜੀ ਦਾ ਕੈਰੈਕਟਰ ਹੀ ਇਸ ਕਰਕੇ ਬਣਾਇਆ ਕਿ ਉਹਨੇ ਇਹਦੇ ਵਿੱਚ, ਇਸ ਬੰਦ ਦੇ ਵਿੱਚ ਕੁਦਰਤ ਦੀਆਂ ਜਿੰਨੀਆਂ ਵੀ ਹਕੀਕਤਾਂ, ਜਾਂ ਕੁੱਤਿਆਂ ਤੇ ਵੱਡਾ ਪੰਜਾ ਤੇ ਲੱਕ ਪਤਲਾ ਹੋਣਾ ਤੇ ਮਿਰਗ ਤੇ ਦੂਰ, ਸਾਰੀਆਂ ਉਹਨੇ ਨੋ ਹਾਊ ਆਫ ਦ ਨੇਚਰ ਦੱਸ ਦਿੱਤੀ ਇਹਦੇ ਵਿੱਚ ਵਾਰਿਸ ਨੇ ਆਜੜੀ ਦੇ ਥਰੂ, ਕਿ ਕੁਦਰਤ ਦੇ ਵਿੱਚ ਇਹਨਾਂ ਦੇ ਵਿੱਚ ਆਪਸ ਕੀ ਮਤਲਬ ਸੀਕ੍ਰੇਟਸ ਆ, ਜਿਹਨਾਂ ਦੇ ਕੀ ਬਾਰੀਕੀਆਂ ਨੇ। ਤੁਹਾਡੀ ਜਿੱਦਾਂ ਕਿ ਤੁਸੀਂ ਚੱਕ ਜੇ ਮਾਰਨਾ ਕਿਸੇ ਦਾ ਤੇ ਸ਼ੇਰ ਵਾਂਗੂ ਮਾਰਨਾ, ਜੇ ਗੱਜਣਾ ਮੀਂਹ ਦੇ ਵਿੱਚ ਤੇ ਦੰਦ ਮਾਰਨਾ, ਮਾਰ ਕੇ ਹੱਡ ਚੂਰ ਕਰ ਦੇਣੇ। ਮਤਲਬ ਇਹ ਸਾਰੀ ਬਾਰੀਕੀ ਜਿਹੜੀ ਆ ਉਹ ਮੇਰੇ ਖਿਆਲ ਇਹਦੇ ਵਿੱਚ ਹੀ ਆਪਣਾ ਨੌਲੇਜ ਦੱਸ ਰਿਹਾ ਸਾਰਾ ਕੁਛ। ਬਸ ਤੁਹਾਡੀ ਇੰਟਰਪ੍ਰੀਟੇਸ਼ਨ ਵੀ ਓਨੀ ਸਹੀ ਹੈ ਜਿੰਨੀ ਮੇਰੀ ਹੈ। ਮੈਂ ਜ਼ਾਤੀ ਤੌਰ ਤੇ ਇਹ ਸਮਝਣਾ ਕਿ ਅਯਾਲ ਦੀ, ਕਿਸਾਨ ਦੀ, ਉਹਨੂੰ ਚੁੱਕ ਵੀ ਰਿਹਾ ਥੋੜਾ ਜਿਹਾ ਤੇ ਉਹਦੀਆਂ ਸਿਫਤਾਂ ਬਿਆਨ ਕਰ ਰਿਹਾ ਹੈ। ਉਹ ਉਸ ਤੋਂ ਪਹਿਲੇ ਕਨਵੇ ਕਰਨ ਤੋਂ ਪਹਿਲੇ, ਜਿਵੇਂ ਹੁੰਦਾ ਨਾ ਕਿਸੇ ਨੂੰ ਚੁੱਕ ਦੇਣਾ ਕੰਮ, ਉਹਦੀਆਂ ਸਿਫਤਾਂ ਬਿਆਨ ਕਰ ਰਿਹਾ, ਉਹਨੂੰ ਜ਼ਰਾ ਫੂਕ ਦੇ ਰਿਹਾ। ਹਾਂ, ਇਹ ਵੀ ਸਹੀ ਗੱਲ, ਇਹ ਗੱਲ ਸਹੀ ਲੱਗ ਰਹੀ, ਕਿਉਂਕਿ ਉਹਦੇ ਕੋਲ ਇਨਫੋਰਮੇਸ਼ਨ ਲੈਣੀ ਹੈ ਨਾ ਉਹਨੇ। ਮਤਲਬ ਇਹ ਵੀ ਤੁਹਾਡੀ ਗੱਲ ਸਹੀ ਹੈ। ਪਰ ਇਹ ਮੈਂ ਉਹਨੂੰ ਫੂਕ ਐਸੇ ਤੇ ਦੇ ਰਿਹਾ ਕਿ ਬਈ ਕਿਉਂਕਿ ਤੂੰ ਸਮਝ ਗਿਆ ਮੈਂ ਕੌਣ ਆ, ਤੇ ਪਲੀਜ਼ ਇਹਨੂੰ ਰਾਜ ਹੀ ਰੱਖੀ ਤੇ ਕਿਸੇ ਨਾਲ ਅੱਗੇ ਖੋਲੀ ਨਾ ਪਿੰਡ। ਖੋਲਣਾ ਭੇਤ ਭਾਈ, ਜੋ ਕੁਝ ਆਖਿਓ ਸਭ ਮਨਜ਼ੂਰ ਹੈ ਜੀ। ਇਹ ਤਾਂ ਸਾਫ਼ ਹੀ ਹੈ ਵੀ
ਉਹਨੂੰ ਕਹਿ ਰਿਹਾ ਯਾਰ ਨੂੰ ਕਿ ਯਾਰ ਮੇਰਾ ਭੇਤ ਰੱਖੀ, ਉਹਨੂੰ ਕਿ ਮੁੱਠ ਰੱਖ, ਬਸ ਦੱਸਣਾ ਕੋਈ ਨਹੀਂ। ਮੁੱਠ ਰੱਖ, ਮੈਨੂੰ ਮੈਂ ਮੰਨ ਗਿਆ ਕਿ ਤੈਨੂੰ ਪਤਾ ਹੈ ਮੇਰਾ ਮੈਂ ਕੌਣ ਹਾਂ, ਹੈ, ਤੂੰ ਵੀ ਪਰ ਬੜੀ ਸ਼ਾਹ ਹੈ। ਤੂੰ ਮੁੱਠ ਰੱਖ। ਹਾਂ, ਤੂੰ ਬੜੀ ਸ਼ਾਹ ਹੈ ਬਸ, ਹੈ ਨਾ। ਅੱਛਾ ਡਾਕਟਰ ਸਾਹਿਬ ਇੱਕ ਇਹ ਵੀ ਹੋ ਹਾਂ। ਸਕਦਾ, ਇਹ ਵੀ ਹਾਂ। ਹੋ ਸਕਦਾ ਕਿ ਆਜੜੀ ਜਾਂ ਅਯਾਲੀ ਨੂੰ ਕਾਮਨ ਸੈਂਸ ਬਹੁਤ ਹੈ ਨਹੀਂ ਉਹ ਤਾਂ ਜ਼ਮਾਨੇ ਹੈ, ਦੀ। ਉਹ ਤਾਂ ਹਾਂਜੀ। ਉਹ ਤਾਂ ਮੰਨੀ ਜਾਂਦੀ ਹੈ ਨਾ ਕਿ ਅਯਾਲੀ ਜਿਹੜਾ ਹੈ ਉਹ ਉਹਨੂੰ ਕਾਮਨ ਸੈਂਸ ਹੁੰਦੀ ਹੈ। ਫਿਰ ਬਹੁਤ ਸਾਰੇ ਜਿਹੜੇ ਪ੍ਰੋਫਿਟਸ ਨੇ ਉਹ ਵੀ ਅਯਾਲੀ ਰਹੇ ਨੇ। ਉਹਦਾ ਮਤਲਬ ਵੀ ਇਹ ਹੀ ਹੁੰਦਾ ਹੈ ਕਿ ਉਹ ਤੁਰਦੇ ਰਹਿੰਦੇ ਨੇ ਤੇ ਕੰਟੈਂਪਲੇਸ਼ਨ ਦਾ ਉਹਨਾਂ ਨੂੰ ਬੜਾ ਵਕਤ ਮਿਲਦਾ ਹੈ, ਤੇ ਕੰਟੈਂਪਲੇਟ ਜ਼ਿਆਦਾ ਕਰ ਸਕਦੇ ਨੇ ਆਮ ਬੰਦੇ ਨਾਲੋਂ। ਨਾਲੋਂ ਨੇਚਰ ਚ ਘੁੰਮਦੇ ਨੇ, ਉਹ ਉਹਦੇ ਤੋਂ ਹੀ ਸਿੱਖ ਲੈਂਦੇ ਨੇ ਨਾ, ਦੇ ਆਰ ਆਲ ਦ ਟਾਈਮ ਆਊਟ ਇਨ ਦ ਨੇਚਰ। ਡਾਕਟਰ ਸਾਹਿਬ ਕ੍ਰਿਸਚੀਅਨਿਟੀ ਚ ਵੀ ਇਹਦਾ ਇੱਕ ਇੰਟਰਪ੍ਰੀਟੇਸ਼ਨ ਹੈਗੀ ਹੈ ਕਿ ਪ੍ਰੋਫਿਟ ਜਾਂ ਜੀਸਸ ਕ੍ਰਾਈਸਟ ਉਹ ਚਰਵਾਹੇ ਨੇ ਤੇ ਬਾਕੀ ਜਿਹੜੀਆਂ ਭੇਡ ਪਕੜੀਆਂ ਨੇ ਉਹ ਲੋਕ ਨੇ ਜਿਨ੍ਹਾਂ ਨੂੰ ਗਾਈਡੈਂਸ ਚਾਹੀਦੀ ਹੈ ਤੇ ਕੰਟਰੋਲ ਚਾਹੀਦਾ ਹੈ ਤੇ ਸਿੱਧਾ ਰਸਤਾ ਚਾਹੀਦਾ ਹੈ, ਤੇ ਚਰਵਾਹੇ ਤਰ੍ਹਾਂ ਉਹਨਾਂ ਨੇ ਸਭ ਨੂੰ ਸਿੱਧੇ ਰਸਤੇ ਰੱਖਿਆ ਤੇ ਇਕੱਠਾ ਰੱਖਿਆ ਤੇ ਸਟ੍ਰੇ ਨਹੀਂ ਹੁੰਦੇ। ਯਾਰ ਇਹ ਤੇ ਹੁਣ ਮੌਲਵੀਆਂ ਨੇ, ਮੌਲਵੀ ਜਿਹੜੇ ਚੁੰਕੇ ਅਯਾਲੀ ਨੂੰ ਉਹਨਾਂ ਨੇ ਡਾਊਨਗ੍ਰੇਡ ਕਰਨਾ ਸੀ, ਇਸ ਲਈ ਕਹਿ ਦਿੱਤਾ। ਤੇ ਬਾਕੀ ਮਤਲਬ ਇਹ ਹੈ ਕਿ ਕਿਹੜਾ ਪੈਗੰਬਰ ਹੈ ਜਿਹੜਾ, ਹਰ ਪੈਗੰਬਰ ਨੇ ਇਸ ਤਰ੍ਹਾਂ ਦੇ ਪੇਸ਼ਿਆਂ ਤੋਂ ਸ਼ੁਰੂ ਕੀਤਾ ਨਾ। ਜ਼ਾਹਿਰ ਗੱਲ ਹੈ ਸਰ, ਆਈਟੀ ਵਾਲੇ ਤੋਂ ਹੋ ਨਹੀਂ ਸਕਦੀ ਸੀ। ਮਤਲਬ ਕਿ ਹਰ ਪੈਗੰਬਰ ਸਰ ਜੀ ਨੇਚਰ ਦੇ ਕਲੋਜ਼ ਸੀਗਾ, ਭਾਵੇਂ ਜੋ ਵੀ ਕਰਦਾ ਸੀ, ਭਾਵੇਂ ਉਹ ਜਾਂ ਵੀ ਕੋਈ ਵੀ ਜਿਹੜਾ ਸੂਝਵਾਨ ਸੀ, ਉਹ ਨੇਚਰ ਦੇ ਜ਼ਰੂਰ ਕਲੋਜ਼ ਸੀ, ਵਟਐਵਰ ਦੇ ਡਿਡ। ਭਾਵੇਂ ਕੋਈ ਚਰਵਾਹਾ ਸੀ ਤੇ ਭਾਵੇਂ ਜੋ ਵੀ ਸੀ, ਤੇ ਭਾਵੇਂ ਉਹ ਜ਼ਮੀਨ ਵਾਹੁੰਦਾ ਸੀ, ਦੇ ਹੈਡ ਆਲ ਵਰ ਵੈਰੀ ਕਲੋਜ਼ ਟੂ ਨੇਚਰ। ਬੀਬਾ ਜੀ ਆਪਸ਼ਨਾਂ ਵੀ ਤਾਂ ਕੋਈ ਨਹੀਂ ਸੀ ਨਾ ਉਦੋਂ ਇਸ ਬਾਰੇ ਦੇ। ਆ ਪਿਆ ਪ੍ਰਦੇਸ਼ ਵਿੱਚ ਕੰਮ ਮੇਰਾ, ਲਈ ਹੀਰ ਅਤੇ ਸਿਰ ਦੂਰ ਹੈ ਜੀ, ਜਾਂ ਤੇ ਹੀਰ ਲਵਾਂਗਾ ਤੇ ਜਾਂ ਸਿਰ ਦੇ ਦਿਆਂਗਾ। ਵਾਰਿਸ਼ਾ ਹੁਣ ਬਣੀ ਹੈ ਬਹੁਤ ਅੱਗੇ, ਬਹੁਤ ਔਖੀ, ਅੱਗੇ ਸੁਝਦਾ ਕਹਿਰ ਕਲੂਰ ਹੈ ਜੀ। ਵਾਰਿਸ਼ਾ ਬੜੀ ਔਖੀ ਮੇਰੇ ਅੱਗੇ ਮੰਜ਼ਰ ਹੈ, ਤੇ ਅੱਗੇ ਤੇ ਬੜਾ ਤੂਫਾਨ, ਮੈਨੂੰ ਤੂਫਾਨ ਦਾ ਸਾਹਮਣਾ ਹੈ। ਇਹ ਕਹਿ ਰਿਹਾ ਅਯਾਲੀ ਨੂੰ। ਅਗਲਾ ਬੰਦ, ਭੇਤ ਦੱਸਣਾ ਮਰਦ ਦਾ ਕੰਮ ਨਹੀਂ, ਮਰਦ ਸੋਈ ਜੋ ਵੇਖ ਦਮ ਘੁੱਟ ਜਾਏ। ਗੱਲ ਜੀਵ ਦੇ ਵਿੱਚ ਹੀ ਰਹੇ ਖੁਫੀਆ, ਕਾਮ ਵਾਂ ਪੰਜਾਲ ਨਾ ਸੁੱਟ ਜਾਏ। ਗੱਲ ਜਿਹੜੀ ਹੈ ਉਹ ਦਿਲ ਦੇ ਵਿੱਚ ਖੁਫੀਆ ਉਹਦੇ ਰਵੇ, ਇਵੇਂ ਨਹੀਂ ਕਿ ਜਿਵੇਂ ਕਾਂ ਬਿੱਠ ਕਰ ਜਾਂਦਾ ਹੈ। ਕਾਂ ਜਿਵੇਂ ਕਾਂ ਬਿੱਠਾਂ ਕਰਦੇ ਫਿਰਦੇ ਨੇ, ਇਸ ਤਰੀਕੇ ਦੇ ਨਾਲ ਉਹ ਗੱਲ ਨੂੰ ਧਮਾਉਂਦਾ ਨਾ ਫਿਰੇ। ਭੇਦ ਕਿਸੇ ਦਾ ਦੱਸਣਾ ਭਲਾ ਨਹੀਂ, ਭਾਵੇਂ ਪੁੱਛ ਕੇ ਲੋਕ ਨਖੁੱਟ ਜਾਵੇ ਮਰ ਜਾਵੇ। ਉਹ ਅਯਾਲੀ ਨੂੰ ਪੱਕਾ ਕਰ ਰਿਹਾ ਕਿ ਤੂੰ ਦੱਸਣਾ ਕਿਸੇ ਨੂੰ। ਹਾਂਜੀ, ਵਾਰਿਸ਼ਾ ਨਾ ਭੇਦ ਸੰਦੂਕ ਖੁੱਲੇ, ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਵੇ। क्या बात है। वाह वाह डॉक्टर साहब, ये मैं पता है बड़ी मिकी चंगा लगा बंद। ये हुन अगली कोई माड़े नाल चुगली बासी ना मैं अगू ए पढ़सा। हाँ जी, वारिशा वांग कान कामू वांग पे खाल ना सुट जावे। हाँ जी, पंजाल ना सुट जाए। वारिशा ना भेद संदूक खुले, भावे जान दा जिंदरा टूट जावे। जैसे बहुत मशहूर लाइन है, बहुत जबरदस्त। ਮਸ਼ਹੂਰ ਡਾਕਟਰ ਵਿੱਚ ਇਹਦਾ ਬੜਾ ਸੋਹਣਾ, ਬਹੁਤ ਸੋਹਣਾ ਬਣਾਇਆ ਸੰਦੂਕ ਔਰ ਜੰਦਰਾ ਜਾਮ ਦਾ। ਵਾਹ। ਡਾਕਟਰ ਵਿੱਚ ਇਹ ਹੈ ਕਿ ਜੋ ਸੰਦੂਕ ਹੈ ਤੁਹਾਡੀ ਫਿਜ਼ੀਕਲ ਬਾਡੀ ਹੈ,
ਸਰ ਮਜ਼ਾ ਲਓ ਸਿਰਫ ਗੱਲ ਦਾ, ਹਾਂ ਨਹੀਂ ਉਹ ਤਾਂ ਫਿਰ ਹੈ, ਪਰ ਮੈਂ ਮਤਲਬ ਸੋਚ ਰਿਹਾ ਸੀ ਅਲਫਾਜ਼ ਕਿ ਅਲਫਾਜ਼ ਕਿਆ ਕਮਾਲ ਅਲਫਾਜ਼ ਕੱਢੇ ਨੇ। ਜੀ ਬਾਜ਼ ਵੇਲੇ ਜਿਹੜਾ ਆਬਵੀਅਸ ਮਜ਼ੇਦਾਰ ਚੀਜ਼ ਹੁੰਦੀ ਹੈ ਨਾ, ਉਹਨੂੰ ਖੋਲਿਆ ਮਜ਼ਾ ਗਵਾਚ ਜਾਂਦਾ ਉਹਦਾ। ਆਹੋ ਇਹ ਹੁਣ ਤਾਂ ਹੈ। ਲਤੀਫੇ ਦਾ ਮਤਲਬ ਪੁੱਛਣ ਲੱਗ ਪਓ ਨਾ ਤੇ ਉਹ ਤਾਂ ਫਿਰ ਲਤੀਫਾ ਨਹੀਂ ਰਹਿੰਦਾ। ਹਾਂਜੀ ਅੱਗੇ ਠੀਕ ਹੈ। ਜੀ, ਮਾਰ ਆਸ਼ਕਾਂ ਦੀ ਲੱਜ ਲਾਇਆ ਹੀ, ਯਾਰੀ ਲਾਏ ਕੇ ਘਿਨ ਲੈ ਜਾਵਣੀ ਸੀ। ਹੁਣ ਉਹ ਪਾਲੀ ਉਹਨੂੰ ਕਹਿ ਰਿਹਾ ਹੈ ਕਿ ਤੂੰ ਤੇ ਆਸ਼ਕਾਂ ਦੀ ਇੱਜ਼ਤ ਹੀ ਗਵਾਤੀ, ਤੂੰ ਆਪਣਾ ਕੱਢ ਕੇ ਲੈ ਜਾਣੀ ਸੀ। ਇੱਕ ਯਾਰੀ ਤਾਂ ਮੂਲ ਨਾ ਲਾਉਣੀ ਸੀ, ਚਿੜੀ ਬਾਜ਼ ਦੇ ਮੂੰਹੋਂ ਛਡਾਉਣੀ ਸੀ। ਜਾਂ ਤੇ ਯਾਰੀ ਨਹੀਂ ਸੀ ਲਾਉਣੀ, ਤੇ ਜਾਂ ਫਿਰ ਇਸ ਲਈ ਤਿਆਰ ਹੋਣਾ ਚਾਹੀਦਾ ਸੀ ਕਿ ਤੂੰ ਬਾਜ਼ ਦੇ ਮੂੰਹੋਂ ਈਗਲ ਦੇ ਕੋਲੋਂ ਚਿੜੀ ਨੂੰ ਛਡਾਉਣਾ ਹੈ। ਲੈ ਗਏ ਵਿਆਹ ਕੇ ਜਿਉਂਦਾ ਤੂੰ ਮਰ ਜਾਣਾ ਸੀ, ਲੀਕ ਨਾ ਲਾਉਣੀ ਸੀ। ਤੈਨੂੰ ਤਾਂ ਮਰ ਜਾਣਾ ਚਾਹੀਦਾ ਸੀ ਜਦੋਂ ਉਹਨੂੰ ਵਿਆਹ ਕੇ ਲੈ ਗਏ। ਮਰ ਜਾਣ ਦਰ ਯਾਰ ਦੇ ਤੋਂ ਇਹ ਸੂਰਤ ਕਿਉਂ ਗਧੇ ਚੜਾਉਣੀ ਸੀ। ਵਾਰਿਸ਼ਾ ਜਮੰਗ ਲੈ ਗਏ ਖੇੜੇ, ਦਾੜੀ ਪਰੇ ਦੇ ਵਿੱਚ ਮਨਾਉਣੀ ਸੀ। ਬੜੀਆਂ ਗਾਲਾਂ ਕੱਢ ਰਿਹਾ ਕਾਫੀ ਹੁਣ। ਇਹ ਬੁੱਢੀਆਂ ਦੇ ਤਨ ਦੇ ਰਹੇ ਹਨ। ਇਹ ਹੁਣ ਯਾਦ ਸਾਹਿਬ ਤਨ ਅੱਛਾ ਜੀ, ਬਹੁਤ ਲਿੱਤਰ ਪੋਲਾ ਕੀਤਾ ਜੀ ਉਹਨੇ ਤਾਂ। ਅਗਲਾ ਜੀ। ਅੱਛਾ ਡਾਕਟਰ ਸਾਹਿਬ, ਇਹਦੇ ਵਿੱਚ ਸਾਡੇ ਇੱਥੇ ਗੁਰਮੁਖੀ ਦੇ ਵਿੱਚ ਬਹੁਤ ਐਕਸਟਰਾ ਹੋਰ ਕਈ ਬੰਦ ਨੇ। ਨਹੀਂ ਉਹ ਨਹੀਂ ਜਿਹੜੇ ਮੈਂ ਪੜ੍ਹ ਰਿਹਾ, ਬਸ ਤੁਸੀਂ ਉਹਨਾਂ ਨੂੰ ਦੇਖੋ। ਠੀਕ ਹੈ। ਉਹ ਐਡੀਟਰ अमरजीत जी मेरे को भी एन ही ने जिन्हें डॉक्टर साहब ने पढ़े। ठीक है। ਅੱਖੀਂ ਵੇਖ ਕੇ ਮਰਦ ਹੁਣ ਚੁੱਪ ਕਰ ਦੇ, ਭਾਵੇਂ ਚੋਰ ਹੀ ਝੁਗੜਾ ਲੁੱਟ ਜਾਏ। ਭਾਵੇਂ ਚੋਰ ਕਿਸੇ ਦਾ ਘਰ ਲੁੱਟ ਕੇ ਵੀ ਲੈ ਜਾਏ, ਪਰ ਮਰਦ ਜਿਹੜੇ ਨੇ ਉਹ ਵੇਖ ਕੇ ਵੀ ਬੁਲਾ ਜਾਂਦੇ ਨੇ। ਦੇਣਾ ਨਹੀਂ ਹੈ ਭੇਤ ਵਿੱਚ ਖੇੜਿਆਂ ਦੇ, ਗੱਲ ਖਾਰ ਹੋਵੇ ਖਿੰਡ ਫੁੱਟ ਜਾਵੇ। ਖੇੜਿਆਂ ਵਿੱਚ ਜਾ ਕੇ ਇਹ ਸੀਕਰਟ ਨਹੀਂ ਦੱਸਣਾ, ਨਹੀਂ ਤੇ ਗੱਲ ਜਿਹੜੀ ਆ ਉਹ ਐਵੇਂ ਇੱਧਰ ਉੱਧਰ ਫੈਲ ਜਾਣੀ ਹੈ। ਤੋਦਾ ਖੇੜਿਆਂ ਦੇ ਬੂਹੇ ਅੱਡਿਆ ਏ, ਮਤਾ ਚਾਂਗ ਨਿਸ਼ਾਨ ਚੁੱਟ ਜਾਵੇ। अच्छा जी, ਕੀ ਹੈ डॉक्टर साहब ਜੀ, लिखा है मत्ता चाक निशानड़ा, चांग है कि चाक है? ਚਾਂਗ। अच्छा मेरे को चाक लिखा है, चाक का निशाना ना छूट जाए, छूट जाए। ਚਾਂਗ ਚਾਂਗ। अच्छा ठीक, मैं फिक्स कर लेना। डॉक्टर चांग की ਹੁੰਦਾ ਬਾਈ ਦਾ? ਅੱਛਾ ਉਹ ਜਿਹੜਾ ਨਾ ਆਪਣਾ ਤੋਦਾ ਖੇੜਿਆਂ ਦੇ ਬੂਹੇ ਅੱਡਿਆ ਹੈ, ਤੋਦਾ ਹੁੰਦਾ ਹੈ ਉਹ ਇੱਕ ਆਪਣਾ ਹਿਫਾਜ਼ਤ ਲਈ ਇੱਕ ਢੇਰ ਲਾਤਾ ਜਾਂਦਾ ਜਿਹਦੇ ਪਿੱਛੇ ਬਹਿ ਕੇ ਤੁਸੀਂ ਬੰਦੂਕ ਚਲਾ ਸਕੋ। ਲੈਵੀ ਜਿੱਦਾਂ ਕਹਿੰਦੇ, ਬੰਨ ਜਿਹਾ ਬੰਨ ਦਿੰਦੇ। ਹਾਂਜੀ ਜਿੱਦਾਂ ਚਾਂਦਮਾਰੀ ਟਾਈਪ। ਹਾਂਜੀ। ਤੇ ਮਤਾ ਚਾਂਗ ਨਿਸ਼ਾਨੜਾ ਚੁੱਟ ਜਾਵੇ। ਚਾਂਗ ਦਾ ਮਤਲਬ ਹੈਗਾ ਰੌਲਾ ਸ਼ੋਰ, ਯਾਨੀ ਇਸ ਰੌਲੇ ਗੌਲੇ ਵਿੱਚ ਨਿਸ਼ਾਨਾ ਖੁੱਸ ਜਾਵੇ। ਹਾਥੀ ਚੋਰ ਗੁਲੇਰ ਥੀ ਛੁੱਟ ਜਾਂਦੇ, ਇਹ ਕੌਣ ਜੋ ਇਸ਼ਕ ਥੀ ਛੁੱਟ ਜਾਏ। ਹਾਥੀ ਜਿਹੜੇ ਨੇ ਨਾ ਉਹ ਗੁਲੇਰ ਤੋਂ ਛੁੱਟ ਜਾਂਦੇ ਨੇ। ਗੁਲੇਰ ਹੁੰਦੀ ਸੀ ਇੱਕ ਬਹੁਤ ਉੱਚੀ ਥਾਂ ਜਿਹਦੇ ਉੱਤੇ ਗੁਨਾਹਗਾਰ ਨੂੰ ਛੱਡ ਦਿੰਦਾ ਜਾਂਦਾ ਸੀ। ਉਹਨੂੰ ਇਹ ਫਾਂਸੀ ਦੇਣ ਦਾ ਇੱਕ ਤਰੀਕਾ ਸੀਗਾ। ਇਹ ਤਾਂ
ਉਹਨੂੰ ਉੱਤੇ ਭੁੱਖਾ ਨੰਗਾ ਛੱਡ ਦਿੱਤਾ ਜਾਂਦਾ ਸੀ ਤੇ ਫਿਰ ਉਹ ਭੁੱਖ ਨਾਲ ਆਪੇ ਹੀ ਮਰ ਜਾਂਦਾ ਸੀ। ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਸੀ ਉਹਦੇ ਰਸਤੇ ਵੀ ਬੰਦ ਕਰ ਦਿੱਤੇ ਜਾਂਦੇ ਸਨ ਤਾਂ ਕਿ ਉਹ ਥੱਲੇ ਹੀ ਨਾ ਉਤਰ ਸਕੇ। ਆਹੋ ਉਹ ਸਾਡੇ ਪਿੰਡ ਵਿੱਚ ਵੀ ਇੱਕ ਬੁਰਜ ਹੈਗਾ, ਉਹਦਾ ਵੀ ਨਹੀਂ ਸਮਝ ਆਉਂਦੀ ਕਿ ਉਹ ਉਹਦੇ ਉੱਤੇ ਖਾਣਾ ਜਾਂ ਹੋਰ ਕਿਵੇਂ ਪਹੁੰਚਾਉਂਦੇ ਹੋਣਗੇ। ਇੱਥੇ ਇਹਨਾਂ ਨੇ ਇੱਕ ਐਕਸਪਲੇਨੇਸ਼ਨ ਦਿੱਤੀ ਹੋਈ ਆ ਕਿ ਕਹਾਣੀ ਹੈ, ਇਹਦੇ ਪਿੱਛੇ ਇੱਕ ਕਹਾਣੀ ਹੈਗੀ ਆ, ਹਾਥੀ ਚੋਰ ਗੁਲੇਰ ਛੁੱਟ ਜਾਵੇ। ਕਵੀ ਦਾ ਇਸ਼ਾਰਾ ਇੱਥੇ ਇੱਕ ਸੁਨਿਆਰੇ ਦੀ ਕਹਾਣੀ ਵੱਲ ਹੈ। ਆਹੋ ਮੈਂ ਉਹ ਛੱਡ ਗਿਆ ਸਾਂ, ਮੈਂ ਉਹ ਛੱਡ ਗਿਆ ਸਾਂ ਕਿ ਹਾਥੀ ਚਰਾਉਣ ਵਾਲਾ ਮਕਾਰ ਸੁਨਿਆਰਾ ਤੇ ਫਾਂਸੀ ਦੇ ਕਿਲੇ ਤੋਂ ਛੁੱਟ ਸਕਦਾ ਹੈ। ਜੀਓ ਇਹੀ ਗੱਲ। ਉਹ ਮੈਂ ਕੁਝ ਗੱਲਾਂ ਛੱਡ ਜਾਣਾ ਹੈ ਤਾਂ ਕਿ ਤੁਸੀਂ ਵੀ ਤਾਂ ਕੁਝ ਪੜ੍ਹ ਲਿਆ ਕਰੋ ਨਾ। ਅੱਛਾ, ਅਸਾਂ ਰਾਂਝਿਆ, ਹੁਣ ਉਹ ਕਹਿੰਦਾ ਅਯਾਲ, ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ, ਜਾ ਲਾਲ ਹੈ ਦਾ ਜੋ ਲੱਗਦਾ ਈ, ਲਾਟ ਰਹੇ ਨਾ ਜੀਉ ਦੇ ਵਿੱਚ ਲੁਕੀ। ਲਾਟ ਦਾ ਮਤਲਬ ਰੋਸ਼ਨੀ। ਇਹ ਇਸ਼ਕ ਉਲੰਬੜਾ ਅੱਗ ਦਾ ਹੀ। ਇਹ ਜਿਹੜਾ ਇਸ਼ਕ ਹੈ ਇਹ ਅੱਗ ਦਾ ਅਲਾਓ ਹੈ। ਜਾ ਵੇਖ ਮਾਸ਼ੂਕ ਦੇ ਨੈਣ ਖੂਨੀ, ਤੈਨੂੰ ਨਿਤ ਉਲੰਬੜਾ ਜਗਦਾ ਹੀ। ਇਹ ਸਮਝ ਆ ਰਿਹਾ ਨਾ ਤੁਹਾਨੂੰ? ਹਾਂਜੀ, ਜਾ ਕੇ ਵਾਹ ਵਾਹ ਵਾਹ, ਬੜਾ ਜੀ ਡਾਕਟਰ ਖੂਬਸੂਰਤ ਸਾਹਿਬ, ਜੀ ਲਾਈਨ ਹੈ, ਡਾਕਟਰ ਸਾਹਿਬ। ਬਹੁਤ ਆਲਾ ਲਾਈਨ ਹੈ, ਕਮਾਲ ਹੈ। ਅੱਖ ਦੇਖ, ਤੈਨੂੰ ਸਾਰੀ ਦੁਨੀਆ ਦਾ ਤਾਨਾ ਤੈਨੂੰ ਹੈ, ਜਾ ਕੇ ਆਪਣੇ ਮਸ਼ੂਕ ਦੇ ਅੱਖਾਂ ਵੇਖ। ਸਮਾਂ ਯਾਰ ਦਾ ਤੇ ਕੱਸਾ ਬਾਜ਼ ਵਾਲਾ, ਝੱਟ ਚੋਰ ਦਾ ਤੇ ਦਾਉ ਠੱਗਦਾ ਈ। ਵਾਹ ਵਾਹ, ਕਿਆ ਮਿਸਾਲਾਂ ਨੇ। ਮਤਲਬ ਇਹ ਤੈਨੂੰ ਦੱਸ ਰਿਹਾ ਹੈ ਕਿ ਸਮਾਂ ਯਾਰ ਦਾ, ਉਹ ਯਾਰ ਦਾ ਵੀ ਇੱਕ ਮੂਵਮੈਂਟ ਹੁੰਦਾ ਹੈ ਜਿਸ ਵੇਲੇ ਉਹ ਮਸ਼ੂਕ ਨਾਲ ਮਿਲ ਸਕਦਾ ਹੈ। ਕੱਸਾ ਬਾਜ਼ ਵਾਲਾ, ਤੇ ਬਾਜ਼ ਵਿੱਚ ਪੱਟਾ ਮਾਰਨ ਦਾ ਉਹਦਾ ਵੀ ਇੱਕ ਖਾਸ ਅੰਦਾਜ਼ ਹੁੰਦਾ ਹੈ। ਤੇ ਦਾਉ ਠੱਗਦਾ ਈ, ਲੈ ਕੇ ਨੱਡੜੀ ਨੂੰ ਛਣਕ ਜਾ ਚੱਕ, ਸੈਦਾ ਸਾਖ ਨਾ ਸਾਡਾ ਲੱਗਦਾ ਈ। ਇਹ ਹੁਣ ਦੇਖੋ, ਸਹੀ ਗੱਲ ਹੈ। ਵਾਹ ਵਾਹ, ਉਹ ਸੈਦੇ ਦੇ ਪਿੰਡ ਦਾ ਹੈ, ਪਰ ਉਹ ਕਹਿੰਦਾ ਮੇਰਾ ਭੈਣ, ਮੈਂ ਮੇਰੀ ਕੋਈ ਮੈਂ ਸੈਦਾ ਕੀ ਮੇਰਾ ਲੱਗਦਾ ਹੈ। ਸ਼ਰੀਕ ਹੈ। ਹਾਂਜੀ, ਵਾਰਸ ਕੰਨ ਪਾਟੇ ਮਹੀਂ ਚਾਰ ਮੁੜਿਓ, ਅਜੇ ਮੁੱਕਾ ਨਾ ਮਿਹਣਾ ਜਗਦਾ ਈ। ਇਹ ਤਾਂ ਸਾਫ਼ ਹੀ ਤੁਹਾਨੂੰ ਇੱਥੇ ਹੋ ਗਈ ਨਹੀਂ। ਇੱਥੇ ਜਿਹੜਾ ਇਹ ਦੱਸ ਰਿਹਾ ਕਿ ਉਹ ਮੇਰਾ ਕੀ ਲੱਗਦਾ ਹੈ, ਆਈ ਥਿੰਕ ਦਿਸ ਇਜ਼ ਦ ਸੋਸ਼ੀਓ ਇਕਨੋਮਿਕ ਡਿਸਪੈਰਿਟੀ ਬਿਟਵੀਨ ਦ ਹੈਵਸ ਐਂਡ ਹੈਵ ਨੋਟਸ। ਬਿਲਕੁਲ ਬਿਲਕੁਲ, ਕਿ ਤੂੰ ਤੇ ਮੇਰੀ ਕਲਾਸ ਦਾ ਹੈ ਤੇ ਉਹ ਤੇ ਅਪਰ ਕਲਾਸ ਦਾ, ਉਹਦੇ ਨਾਲ ਮੇਰਾ ਕੀ ਤਾਲੁਕ ਹੈ। ਲੋ ਜੀ, ਇੰਨੇ ਬੰਦ ਜਿਹੜੇ ਇਹਨਾਂ ਨੂੰ ਹੁਣ ਪੜ੍ਹੋ ਪਹਿਲੇ। ਕੌਣ ਸ਼ੁਰੂ ਕਰੇਗਾ? ਠੀਕ ਡਾਕਟਰ ਸਾਹਿਬ, ਮੈਂ ਸ਼ੁਰੂ ਕਰਨਾ 296 ਤੋਂ। ਅੱਛਾ, सत्य जरम के हमी फकीर जोगी, ਤੁਸੀਂ ਵੀਡੀਓ ਆਫ ਕਰ ਲਓ। ਵੀਡੀਓ ਆਫ ठहर जो मैं करता हूं, ठहर जो, लेट मी टर्न ऑफ द फीड। सत्य जरम के हमी फकीर जोगी, नहीं नाल जहान दे सीर मियां, असां सैलियां खपरां नाल वर्तन, भीख खा के होना वहीर मियां, भला जान जट्टा कहें चाक सानू, असी फकर हां ज़ाहिरा पीर मियां, ना महरियां दे लियान डरन आवे, रांझा कौन ते केड़ी हीर मियां, जती सती हट्ठी तपनात पूरे, सत जन्म के गहर गंभीर मियां, जट चाक बनाओ नाए जोगी, जीव आए सटू चीर मियां, थरा थर कंबे गुस्से नाल जोगी,
ਅੱਖੀਂ ਰੋ ਪਲਟਿਆ ਨੀਰ ਮੀਆਂ। ਹੱਥ ਜੋੜ ਅਯਾਲ ਨੇ ਪੈਰ ਪਕੜੇ, ਜੋਗੀ ਬਖਸ਼ ਲੈ ਐ ਤਕਸੀਰ ਮੀਆਂ। ਤੁਸੀਂ ਪਾਰ ਸਮੁੰਦਰੋਂ ਰਹਿਣ ਵਾਲੇ, ਭੁੱਲ ਗਿਆ ਚੇਲਾ ਬਖਸ਼ ਪੀਰ ਮੀਆਂ। ਵਾਰਿਸ ਸ਼ਾਹ ਦਾ ਅਰਜ਼ ਜਨਾਬ ਅੰਦਰ, ਸਨ ਹੋ ਨਾਹੀਂ ਸੁਨ ਹੋ ਨਾਹੀਂ ਦਿਲਗੀਰ ਮੀਆਂ। ਮੈਂ ਪੜ੍ਹ ਦਿੰਦੀ ਹਾਂ ਜੀ ਅਗਲਾ। ਪੱਤੇ ਬੇਲੀਆਂ ਵਿੱਚ ਹੈ ਜਾਏ ਲੈ ਜਾਏ ਜੱਟੀ, ਪਿੰਗਾ ਪਿੰਗ ਦੀ ਨਾੜ ਪਿਆਰੀਆਂ ਦੇ। ਇਸ ਪ੍ਰੇਮ ਪਿਆਲੜਾ ਝੋਕਿਓ ਹੀ, ਨੈਣ ਮਸਤ ਮਨ ਵਿੱਚ ਹੁਸ਼ਿਆਰੀਆਂ ਦੇ। ਵਾਹੇ ਵੰਝੜੀ ਤੇ ਫਿਰੇ ਮਗਰ ਲੱਗੀ, ਹਾਂਜ ਘਿਨ ਕੇ ਨਾਲ ਕੁਆਰੀਆਂ ਦੇ। ਜਦੋਂ ਵਿਆਹ ਹੋਇਆ ਤਦੋਂ ਵੇਰ ਬੈਠੀ, ਡੋਲੀ ਚਾੜਿਆ ਨਾਲ ਖੁਆਰੀਆਂ ਦੇ। ਤਾਰਾਂ ਖਾਗਣਾ ਦੀਆਂ ਝੋਕਾਂ ਹਾਣੀਆਂ ਦੀਆਂ, ਮਜ਼ੇ ਖੂਬਾਂ ਦੇ ਘੋੜ ਕੁਆਰੀਆਂ ਦੇ। ਮਸਾਂ ਨੀਗਰਾਂ ਦੀ, ਮੈਂ ਜੋ ਲਿਖਿਆ ਸੱਜੀ ਹੋਈ ਪੜ੍ਹਨੀ ਆ। ਮਸਾਂ ਨੀਗਰਾਂ ਦੀਆਂ ਲਾਡ ਨੱਡੀਆਂ ਦੇ, ਇਸ਼ਕ ਕੁਆਰੀਆਂ ਦੇ ਮਜ਼ੇ ਯਾਰੀਆਂ ਦੇ। ਜੱਟੀ ਵਿਆਹ ਦਿੱਤੀ ਰਿਓ ਨੀਧੜਾ, ਤੂੰ ਸੁੰਝੇ ਸਖਣੇ ਤੌਕ ਪਟਾਰੀਆਂ ਦੇ। ਖੇਡਣ ਵਾਲੀਆਂ ਸਹੁਰੇ ਬਨ ਖੜੀਆਂ, ਰੁੜਨ ਛਮਕਾਂ ਹੇਠ ਬੁਖਾਰੀਆਂ ਦੇ। ਬੁੱਢਾ ਹੋਏ ਕਿ ਚੋਰ ਮਸੀਤ ਵੜਦਾ, ਰਲ ਫਿਰਦਾ ਹੈ ਨਾਲ ਮਦਾਰੀਆਂ ਦੇ। ਗੁੰਡੀ ਰਨ ਬੁੱਢੀ ਹੋ ਬਣੇ ਹਾਜਨ, ਫੇਰੇ ਮੋਰਛਰ ਗਿਰਦ ਪਿਆਰੀਆਂ ਦੇ। ਪਰਾਂ ਜਾ ਜੱਟਾ ਮਾਰ ਸੁੱਟਣੀ ਗੇ, ਨਹੀਂ ਛੁਪਦੇ ਯਾਰ ਕੁਵਾਰੀਆਂ ਦੇ। ਕਾਰੀਗਰੀ ਮੌਕੂਫ ਕਰ ਮੀਆਂ ਵਾਰਿਸ, ਤੇਥੋਂ ਵੱਲ ਹੈ ਪਾਵਨ ਛਾਰੀਆਂ ਦੇ। ਚਲੋ ਜੀ ਮੈਂ ਪੜ੍ਹਦੇ ਹਾਂ ਜੀ ਅਗਲਾ। ਜੀ। ਤੁਸੀਂ ਅਕਲ ਦੇ ਕੋਟ ਅਯਾਲ ਹੁੰਦੇ, ਲੁਕਮਾਨ ਹਕੀਮ ਦਸਤੂਰ ਹੈ ਜੀ। ਬਾਜ਼ ਭੌਰ ਬਗਲਾ ਲੋਹਾ ਲੌਂਗ ਕਾਲੂ, ਸ਼ਾਹੀ ਸ਼ੀਣੀ ਨਾਲ ਕਸਤੂਰ ਹੈ ਜੀ। ਲੋਹਾ ਪਿਸ਼ਮ ਪਿਸਤਾ ਵਬਾ ਮੌਤ, ਸੂਰਤ ਕਾਲੂ ਅਜ਼ਰਾਈਲ ਮਨਜ਼ੂਰ ਹੈ ਜੀ। ਪੰਜੇ ਬਾਜ਼ ਜਏ ਲਕ ਵਾਂਗ ਚੀਤੇ, ਪਹੁੰਚਾ ਵਿਜੀਆਂ ਮਰਗ ਸਭ ਦੂਰ ਹੈ ਜੀ। ਪਹੁੰਚਾ ਵੱਜਿਆ ਮਰਗ ਸਭ ਦੂਰ ਹੈ ਜੀ। ਚੱਕ ਸ਼ੀਂਹ ਵਾਂਗੋ ਗੱਜ ਮੀਂਹ ਵਾਂਗੂ, ਜਿਸ ਨੂੰ ਦੰਦ ਮਾਰਨ ਹੱਡ ਚੂਰ ਹੈ ਜੀ। ਕਿਸੇ ਪਾਸ ਨਾ ਖੋਲਣਾ ਭੇਦ ਭਾਈ, ਜੋ ਕੁਝ ਆਖਿਓ ਸਭ ਮਨਜ਼ੂਰ ਹੈ ਜੀ। ਪਰਦੇਸ ਵਿੱਚ ਕੰਮ ਆ ਪਿਆ ਮੇਰਾ, ਲਈ ਹੀਰ ਆਕੇ ਸਰ ਦੂਰ ਹੈ ਜੀ। ਵਾਰਿਸ ਸ਼ਾਹ ਹੁਣ ਬਣੀਏ ਬਹੁਤ ਔਖੀ, ਅੱਗੇ ਬੁੱਝ ਦਾ ਕਹਿਰ ਕਲੋਰ ਹੈ ਜੀ। ਸੁੱਜਦਾ ਓਕੇ ਸੌਰੀ ਸੁੱਜਦਾ ਕਹਿਰ ਕਲੋਰ ਹੈ ਜੀ। ਕਲੂਰ ਓਕੇ ਕਲੂਰ ਓਕੇ। 299 ਮੈਂ ਪੜੀ ਛੋੜਨੀ ਆ। ਹਾਂ। ਭੇਤ ਦਸਨਾ ਮਰਦ ਦਾ ਕੰਮ ਨਹੀਂ, ਮਰਦ ਸੂਈ ਜੋ ਵੇਖ ਦਮ ਘੁੱਟ ਜਾਏ। ਗੱਲ ਜਿਉ ਦੇ ਵਿੱਚ ਹੀ ਰਹੇ ਖੁਫੀਆ, ਕਾਵਾਂ ਵਾਂਗ ਪੰਹਾਲ ਨਾ ਸੁੱਟ ਜਾਏ। ਭੇਤ ਕਿਸੇ ਦਾ ਦਸਨਾ ਭਲਾ ਨਹੀਂ, ਭਾਵੇਂ ਪੁੱਛ ਕੇ ਲੋਗ ਨਖਟ ਜਾਏ। ਵਾਰਿਸ ਸ਼ਾਹ ਨਾ ਭੇਤ ਸੰਦੂਕ ਖੁੱਲੇ, ਭਾਵੇਂ ਜਾਨ ਦਾ ਜੰਦਰਾ ਟੁੱਟ ਜਾਵੇ। ਵਾਹ ਜੀ ਵਾਹ। ਅੱਗੇ ਮੈਂ ਪੜ੍ਹ ਦਿੰਦਾ ਜੀ ਕਿ ਇਹ ਸਾਡੇ ਚ ਕਾਫੀ ਐਕਸਟਰਾ ਲਾਈਨਾਂ, ਮੈਂ ਉਹਨੂੰ ਛੱਡ ਰਿਹਾ ਵੈਸੇ। ਹਾਂ ਉਹਨਾਂ ਨੂੰ ਛੱਡ ਦਿਓ। ਹਾਂਜੀ ਕਿ ਮਾਰ ਆਸ਼ਕਾਂ ਦੀ ਤੇ ਲੱਜ ਲਾਹੀ ਆਈ, ਯਾਰੀ ਲਾਏ ਕੇ ਕਿਨ ਲੈ ਜਾਵਣੀ ਸੀ। ਅੰਤ ਖੇੜਿਆਂ ਹੀਰ ਲੈ ਜਾਵਣੀ ਸੀ, ਯਾਰੀ ਉਸ ਦੇ ਨਾਲ ਕਿਉਂ ਲਾਵਣੀ ਸੀ। ਇੱਕੇ ਯਾਰੀ ਤੈ ਮੂਲ ਨਾ ਲਾਵਣੀ ਸੀ, ਚਿੜੀ ਬਾਜ਼ ਦੇ ਮੂੰਹੋਂ ਚੜਾਵਣੀ ਸੀ। ਲੈ ਗਏ ਵਿਆਹ ਕੇ ਜਿਉਂਦਾ ਮਰ ਜਾਏ, ਇਹ ਲੀਕ ਤੂੰ ਕਾਹੇ ਲਾਵਣੀ ਸੀ। ਮਰ ਜਾਵਣਾ ਸੀ ਦਰ ਯਾਰ ਦੇਤੇ, ਇਹ ਸੂਰਤ ਕਿਉਂ ਗਧੇ ਚੜਾਵਣੀ ਸੀ। ਵਾਰਿਸ ਸ਼ਾਹ ਜੇ ਮੰਗ ਲੈ ਗਏ ਖੇੜੇ, ਦਾੜੀ ਪਰੇ ਦੇ ਵਿੱਚ ਮਨਾਵਣੀ ਸੀ। ਚਲੋ ਜੀ ਅੱਗੇ। ਮਦੀਹਾ ਪੜਨਾ ਹਾਂਜੀ ਪੜੋ।
ਮਦੀਹਾ ਨੇ ਗ੍ਰੇਵ ਪੜ੍ਹਨੀ ਹੈ ਤੇ ਪੜ੍ਹ ਲੈ। ਮਦੀਹਾ My internet's been really bad, so I've not heard any of this. So Okay. sorry. no Yeah, worries, no worries, no worries. Gorgie, can you read it, please? Sorry. ਜੀ ਮੈਂ ਪੜ੍ਹ ਦਿੰਦਾ। ਅੱਖੀ ਵੇਖ ਕੇ ਮਰਦ ਹੁਣ ਚੁੱਪ ਕਰਦੇ, ਭਾਵੇਂ ਚੋਰ ਹੀ ਝਗੜਾ ਲੁੱਟ ਜਾਵੇ, ਲੁੱਟ ਜਾਏ। ਝਗੜਾ ਨਹੀਂ, ਝੁਗੜਾ। ਝੁਗੜਾ ਭਾਵੇਂ ਚੋਰ ਹੀ ਝੁਗੜਾ ਲੁੱਟ ਜਾਏ। ਦੇਣਾ ਨਹੀਂ ਜੇ ਭੇਤ ਵਿੱਚ ਖੇੜਿਆਂ ਦੇ, ਗੱਲ ਖਾਰ ਹੋਵੇ ਖੰਡ ਫਟ ਜਾਏ। ਤੋਰਨ ਖੇੜਿਆਂ ਦੇ ਬੂਹੇ ਚਾਕ ਹੀਰੇ, ਮਤਾਂ ਚਾਕ ਨਿਸ਼ਾਨੇ ਨੂੰ ਚੜ ਜਾਏ। ਚੋਰ ਹਾਥੀ ਗੁਲੇਰ ਥੀ ਛੁੱਟ ਜਾਂਦੇ, ਇਹ ਕੌਣ ਜੋ ਇਸ਼ਕ ਥੀ ਛੁੱਟ ਜਾਏ। ਅਗਲਾ ਵੀ ਪੜ੍ਹਨਾ? ਨਹੀਂ ਮਦੀਆ ਨੂੰ ਪੜਨ ਦਿਓ। ਮਦੀਆ ਕੀ ਮਦੀਆ ਕਿਉਂ ਨਹੀਂ ਪੜ ਰਹੀ? Oh no, okay, I'll apologize. क्योंकि मेरे internet so आवाज थोड़ी like is robotic. Okay, I'll try. असां रांझिया हस के गल कीती, जा लाले दाओ जो लगदाई, लाट रहे ना जियो दे विच लगी ये इश्क। I don't know what that word. उलांबड़ा अगदाई, जा वेख माशूक दे नैन खूनी, तेनू नित अलांबड़ा जगदाई। समा यार दाते आवाज वाला। Okay, I've got something completely. Gussa baaz wala. नहीं, कस्सा बाज वाला, जट चोर दाते वाओ थकदा है, लेके नजरी नू जंग जा चाका, सीधा साक ना सैदा साक ना साडरा लगदाई। वारिस कन पाटे मही चार मुड़िया, अजे मगर लंबरा जगदाई। Sorry, I ruined that. नहीं ठीक हो गया, पूरे हो गए जी। हाँ जी बिल्कुल जी। बस इतने ਅਸੀਂ ਖਤਮ ਕਰ ਰਹੇ ਹਾਂ ਅੱਜ। ਚਲੋ ਠੀਕ ਹੈ ਸਰ ਜੀ, ਬੰਦ ਕਰੋ ਰਿਕਾਰਡਿੰਗ ਤੇ ਅਗਲੀ ਵਾਰੀ ਤੋਂ ਇਹਨਾਂ ਜਿਹੜੀਆਂ ਚਾਰ ਇਹ ਅਸਾਂ ਜਿਹੜੇ 5